ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਨਵੰਬਰ 84 ਨੂੰ ਭਾਰਤ ਭਰ ਦੇ ਅੱਡ-ਅੱਡ ਸ਼ਹਿਰਾਂ ਤੇ ਕਸਬਿਆਂ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ, ਉਸ ਨੂੰ ਅੱਜ 31 ਸਾਲ ਬਾਅਦ ਵੀ ਅਸੀਂ ਨਹੀਂ ਭੁੱਲੇ ਅਤੇ ਨਾ ਹੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਭੁੱਲਣ ਦੇਵਾਂਗੇ। ਇੱਕ ਸੱਚਾ ਸਿੱਖ ਜਿਹੜੀ ਮਰਜ਼ੀ ਸਿਆਸੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ, ਹਮੇਸ਼ਾ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜੂਝਦਾ ਰਹੇਗਾ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਐਮਐਲਏ ਪੱਤਰਕਾਰ ਜਰਨੈਲ ਸਿੰਘ ਨੇ ਵੀ ਦਿੱਲੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ। ਜਰਨੈਲ ਸਿੰਘ ਦੀ ਸਪੀਚ ਬੜੀ ਹੀ ਭਾਵੁਕ ਕਰਨ ਵਾਲੀ ਸੀਗੀ। ਅੱਜ ਅਸੀਂ ਸਰ ਜਰਨੈਲ ਸਿੰਘ ਜੀ ਨਾਲ ਹੀ ਗੱਲਬਾਤ ਕਰਾਂਗੇ, ਜਿਹੜੇ ਸਾਡੇ ਦਿੱਲੀ ਤੋਂ ਲਾਈਨ ਤੇ ਜੁੜ ਚੁੱਕੇ ਨੇ, ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਸਿੱਖ 31 ਸਾਲ ਬਾਅਦ ਅਸੀਂ ਕਿੱਥੇ ਖੜੇ ਹੋਏ ਹਾਂ। ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰ ਜਰਨੈਲ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅਸੀਂ ਤੁਹਾਡੀ ਸਪੀਚ ਸੁਣੀ ਹੈ, ਸਾਰੀ ਦੁਨੀਆ ਨੇ ਤੁਹਾਡੀ ਸਪੀਚ ਸੁਣੀ ਹੈ, ਹਰ ਸਿੱਖ ਇਹ ਸਪੀਚ ਸੁਣ ਕੇ ਭਾਵੁਕ ਹੋਇਆ। ਅਸੀਂ ਤੁਹਾਡੇ ਦਰਦ ਨੂੰ ਵੀ ਮਹਿਸੂਸ ਕੀਤਾ। ਪਰ ਵੀਰ ਜੀ, ਤੁਸੀਂ ਸਪੀਚ ਦਿੱਤੀ ਹੈ, ਤੁਸੀਂ ਕਾਫੀ ਸਾਰੇ ਫੈਕਟ ਸਾਹਮਣੇ ਰੱਖੇ ਨੇ, ਸਬੂਤ ਸਾਹਮਣੇ ਰੱਖੇ ਨੇ। ਸਾਨੂੰ ਸਭ ਨੂੰ ਪਤਾ ਹੈ ਕਿ ਕਿਸ ਨੇ ਇਹ ਸਾਰਾ ਘਿਨੌਣਾ ਕੰਮ ਕੀਤਾ ਸੀ, ਕਿਸ ਨੇ ਕਤਲੇਆਮ ਕੀਤਾ ਸੀ। ਅਸੀਂ ਸਾਰੇ ਕੋਲ ਜਾਣਨਾ ਚਾਹਾਂਗੇ ਕਿ ਤੁਸੀਂ ਸਪੀਚ ਦਿੱਤੀ ਹੈ, ਉਹਨਾਂ ਦਾ ਅੱਗਿਓਂ ਬਾਕੀ ਪਾਰਟੀਆਂ ਦਾ ਰਿਸਪੌਂਸ ਕੀ ਸੀ, ਰਿਐਕਸ਼ਨ ਕੀ ਸੀ, ਔਰ 31 ਸਾਲ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਸਾਹਮਣੇ ਕਿਹੜਾ ਰਸਤਾ ਬਚਿਆ ਹੈ, ਔਰ ਆਲਸੋ ਅਸੀਂ 31 ਸਾਲ ਬਾਅਦ ਕਿੱਥੇ ਖੜੇ ਹਾਂ। ਸਭ ਤੋਂ ਪਹਿਲਾਂ ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ, 1984 ਦਾ ਜਿਹੜਾ ਕਤਲੇਆਮ ਹੈ ਜੀ, ਸਿੱਖ ਕੌਮ ਦੇ ਇਤਿਹਾਸ ਦੇ ਵਿੱਚ 1947 ਦੀ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਇੱਕ ਸਮਝ ਲਓ ਕਿ ਮੀਲ ਦਾ ਪੱਥਰ ਹੈ, ਜਿੱਥੇ ਕੌਮ ਦਾ ਇਤਿਹਾਸ ਇੱਕ ਟਰਨ ਲੈਂਦਾ, ਉਹਦੀ ਸੋਚਣੀ ਇੱਕ ਟਰਨ ਲੈਂਦੀ ਹੈ। ਤੇ ਜਦੋਂ ਕਦੇ ਇਹੋ ਜਿਹਾ ਇਤਿਹਾਸ ਆਉਂਦਾ, ਜਦੋਂ ਤੁਹਾਨੂੰ ਹੁਕਮ ਹੋ ਜਾਂਦਾ ਕਿ ਸਾਰਿਆਂ ਨੂੰ ਖਤਮ ਕਰ ਦਿਓ, ਹਾਂਜੀ, ਜਾਂ ਤੇ ਉਹਦੇ ਤੋਂ ਤੁਸੀਂ ਉਸ ਤੋਂ ਉੱਠ ਕੇ ਨਿਕਲਦੇ ਹੋ, ਜਾਂ ਤੇ ਉਹਦੇ ਚੋਂ ਤੁਸੀਂ ਮਜ਼ਬੂਤ ਹੋ ਕੇ ਨਿਕਲਦੇ ਹੋ, ਜਾਂ ਫਿਰ ਉਹ ਜੇ ਘੱਲੂਘਾਰੇ ਤੋਂ ਫਿਰ ਦੱਬ ਜਾਂਦੇ ਹੋ, ਜਾਂ ਡਰ ਜਾਂਦੇ ਹੋ, ਜਾਂ ਕਮਜ਼ੋਰੀ ਆ ਜਾਂਦੀ ਹੈ, ਇਹ ਸੋਚਣੇ ਚ ਭੈ ਆ ਜਾਂਦਾ ਜੀ। ਤੇ ਇਹ ਇੱਕ ਹੋਇਆ ਵੀ। ਉਹਦੇ ਬਾਅਦ ਖਾਸ ਕਰ ਹਿੰਦੁਸਤਾਨ ਦੇ ਵਿੱਚ 84 ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਗਈ। ਕੋਈ ਬੋਲਦਾ ਨਹੀਂ ਸੀ ਕਿ ਕੀ ਹੋਇਆ ਕੀ ਨਹੀਂ ਹੋਇਆ। ਉਸ ਤੋਂ ਬਾਹਰ ਨਿਕਲਣਾ ਜ਼ਰੂਰੀ ਸੀ ਕੌਮ ਦੇ ਲਈ। ਇਸੇ ਕਰਕੇ ਉਸ ਮੁੱਦੇ ਨੂੰ ਪਹਿਲੇ ਮੈਂ 2009 ਚ ਚੁੱਕਿਆ ਸੀ ਤੇ ਇੱਕ ਆਪਣੀ ਜ਼ਰੂਰਤ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜ਼ਰੂਰਤ ਹੈ ਕਿ ਅਸੀਂ ਇਹਨਾਂ ਕਾਤਲਾਂ ਦੇ ਖਿਲਾਫ ਖੜੇ ਹੋ ਸਕਦੇ। ਕਿਉਂਕਿ ਉਸ ਵੇਲੇ ਵੀ ਉਹ ਮਿਨਿਸਟਰ ਜਿਹੜੇ ਸੀ ਉਹ ਕਹਿ ਰਹੇ ਸੀ ਕਿ ਟਿਕਟਾਂ ਦੇ ਦਿੱਤੀਆਂ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ, ਅਸੀਂ ਬੜੇ ਖੁਸ਼ ਹਾਂ ਕਿ ਛੁੱਟ ਗਏ। ਉਹ ਇੱਕ ਅਹਿਸਾਸ ਕਰਾਇਆ ਜਾ ਰਿਹਾ ਸੀ ਕਿ ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਜਦੋਂ ਐਮਐਲਏ ਬਣਨ ਤੋਂ ਬਾਅਦ ਵੀ ਮੈਂ ਸ਼ਾਰਟ 'ਚ ਗੱਲ ਕਰਾਂ, ਹਾਂਜੀ, ਗੱਲ ਇਹ ਸੀ, ਇਹ ਨਹੀਂ ਕਿ 31 ਸਾਲ ਬਾਅਦ ਹੁਣ ਕੋਈ ਇੱਕਦਮ ਇਨਸਾਫ ਹੋ ਜਾਣਾ। ਇਨਸਾਫ ਜਿਹੜੇ ਦੁਨਿਆਵੀ ਇਨਸਾਫ ਨੇ ਉਹ ਅਦਾਲਤਾਂ ਦੇ ਵਿੱਚ ਤੁਹਾਡੇ ਗਵਾਹਾਂ ਦੇ ਉੱਤੇ ਤੇ ਹੋਰ ਸਬੂਤਾਂ ਦੇ ਉੱਤੇ, ਤੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ, ਪੁਲਿਸ ਹੈ ਜਾਂ ਦਿੱਲੀ ਦੀ ਜਾਂ CBI ਹੈ, ਉਹਨਾਂ ਦੇ ਉੱਤੇ ਨਿਰਭਰ ਕਰਦੇ ਨੇ। ਇਹ ਸਾਨੂੰ ਪਤਾ ਹੈ ਕਿ 84 ਦਾ ਘੱਲੂਘਾਰਾ ਹੋਣ ਤੋਂ ਬਾਅਦ ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਹੀ ਰਾਜ ਕਰਦੀ ਰਹੀ ਤੇ 11 ਸਾਲ ਤੱਕ ਉਹਨਾਂ ਨੇ ਕਿਸੇ ਦੀ FIR ਤੱਕ ਨਹੀਂ ਕਰਨ ਦਿੱਤੀ। ਸਚਿਨ ਕੁਮਾਰ ਖਿਲਾਫ 11 ਸਾਲ ਬਾਅਦ FIR ਹੋਈ ਤੇ ਉਹ ਤੇ ਸਾਨੂੰ ਪਤਾ ਹੀ ਹੈ ਕਿ ਉਹ ਕਿਸ ਤਰ੍ਹਾਂ ਇਹਨਾਂ ਨੇ ਬਚਾਉਂਦੇ ਰਹੇ, ਲਗਾਤਾਰ ਸਰਕਾਰਾਂ ਬਚਾਉਂਦੀਆਂ ਰਹੀਆਂ। ਗਵਾਹਾਂ ਦੇ ਨਾਲ ਕੀ ਹੋਇਆ ਕਿ ਇਹ ਹੁਣ ਸੁਰਿੰਦਰ ਸਿੰਘ ਗ੍ਰੰਥੀ ਜਿਹੜਾ ਗਵਾਹ ਸੀ ਜਗਦੀਸ਼ ਟਾਈਟਲਰ ਦੇ ਖਿਲਾਫ, ਇਹ ਪੁਲ ਬੰਗਸ਼ ਦੇ ਗੁਰਦੁਆਰੇ ਵਿੱਚ ਤਿੰਨ ਬੰਦੇ ਮਾਰੇ ਗਏ ਸੀ, ਜਿਹਦੇ ਵਿੱਚ ਸੇਵਾਦਾਰ ਵੀ ਸੀ ਬਾਦਲ ਸਿੰਘ, ਤੇ ਉੱਥੇ ਭੀੜ ਨੂੰ ਲੀਡ ਕਰ ਰਿਹਾ ਸੀ ਜਗਦੀਸ਼ ਟਾਈਟਲਰ। ਸੁਰਿੰਦਰ ਸਿੰਘ ਗ੍ਰੰਥੀ ਨੇ ਇਹਦੀ ਗੱਲ ਕੀਤੀ ਸੀ ਕਿ ਬਈ ਇਹ ਲੀਡ ਕਰ ਰਿਹਾ। ਬਾਅਦ ਚ ਉਹਨੇ ਉਹਦੇ ਤੇ ਪ੍ਰੈਸ਼ਰ ਪਾਇਆ, ਲਾਲਚ ਵੀ ਦਿੱਤੇ। ਉਹਦਾ ਮੁੰਡਾ ਨਰਿੰਦਰ ਸਿੰਘ ਸੀ ਜਿਹਨੂੰ ਕੈਨੇਡਾ ਭੇਜ ਦਿੱਤਾ, $50,000 ਭੇਜੇ ਤੇ $1 ਕਰੋੜ ਰੁਪਈਆ ਉਹ ਕਹਿੰਦਾ ਸੀ ਮੈਂ ਲਾਇਆ। ਇਹ ਸਾਰੇ ਖੁਲਾਸੇ ਸਾਨੂੰ, ਅਸੀਂ ਪਹਿਲਾਂ ਵੀ ਸਵਾਲ ਚੁੱਕਦੇ ਸੀ ਕਿ ਸੁਰਿੰਦਰ ਸਿੰਘ ਗ੍ਰੰਥੀ ਮੁੱਕਰ ਕਿਉਂ ਗਿਆ। ਬਾਅਦ ਵਿੱਚ ਹੁਣ ਅਭਿਸ਼ੇਕ ਵਰਮਾ ਜਿਹੜਾ ਇਹਦਾ ਸਾਥੀ ਸੀ, ਬਿਜ਼ਨਸ ਪਾਰਟਨਰ ਸੀ ਜਗਦੀਸ਼ ਟਾਈਟਲਰ ਦਾ, ਉਹਨੇ ਆਪਣਾ ਹਲਫਨਾਮਾ ਦੇ ਕੇ CBI ਨੂੰ ਦੱਸਿਆ ਕਿ ਬਈ ਮੈਂ ਨਰਿੰਦਰ ਸਿੰਘ ਨੂੰ ਬਾਹਰ ਭਿਜਵਾਇਆ ਸੀ ਤੇ ਮੈਨੂੰ ਇਹਨੇ ਜਗਦੀਸ਼ ਟਾਈਟਲਰ ਨੇ ਕਿਹਾ ਸੀ ਕਿ ਮੇਰਾ ਸੌਦਾ ਹੋ ਗਿਆ ਸੁਰਿੰਦਰ ਸਿੰਘ ਗ੍ਰੰਥੀ ਨਾਲ, ਜਿਹੜਾ ਗਵਾਹ ਸੀ ਮੇਅਰ ਦੇ ਖਿਲਾਫ। ਹੁਣ ਉਹ ਦੁਨੀਆ 'ਚ ਵੀ ਨਹੀਂ ਹੈ, ਉਹਦੀ ਮੌਤ ਵੀ ਬੜੇ ਸੰਦਿਗਧ ਹਾਲਾਤਾਂ 'ਚ ਹੋਈ ਹੈ। ਤੇ ਇਹ ਗੱਲ ਜੋ ਸਾਹਮਣੇ ਆਈ, ਫਿਰ ਵੀ CBI ਇਸ ਮਸਲੇ ਨੂੰ ਚੁੱਕ ਨਹੀਂ ਰਹੀ ਸੀ ਤੇ CBI ਇਸ ਕੇਸ ਫਾਈਲ ਕਰਨ ਨੂੰ ਤਿਆਰ ਨਹੀਂ ਹੈ। ਇਹਦੇ ਨਾਲ ਫਿਰ ਇੱਕ ਗੱਲ ਹੈ
ਤੇ ਮੇਰੇ ਮਨ ਵਿੱਚ ਸੀ ਕਿ ਇਹ ਹੁਣ ਇਨਸਾਫ ਹੋਣਾ ਨਹੀਂ ਹੋਣਾ, ਕਦੋਂ ਹੋਣਾ ਹੀ ਨਹੀਂ, ਇਹਨਾਂ ਨੂੰ ਸ਼ਰਮਿੰਦਿਆਂ ਕੀਤਾ ਜਾਏ। ਉਸੇ ਦਿੱਲੀ ਦੇ ਵਿੱਚ, ਜਿਸ ਦਿੱਲੀ ਵਿੱਚ ਕਤਲੇਆਮ ਹੋਇਆ, ਉਹਦੀ ਹੀ ਦਿੱਲੀ ਦੀ ਵਿਧਾਨ ਸਭਾ 'ਚ 30 ਸਾਲਾਂ ਤੱਕ ਇਹ ਮਸਲਾ ਚੁੱਕਿਆ ਤੱਕ ਨਹੀਂ ਗਿਆ ਕਿ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਵਿੱਚ ਬੀਜੇਪੀ ਦੀ ਰਹੀਆਂ, ਤੇ ਕਿਉਂ ਨਾ ਇੱਥੇ ਜੀ ਘੱਟੋ ਘੱਟ ਇਸ ਦਿੱਲੀ ਦੇ ਵਿੱਚ ਇੱਕ ਮਤਾ ਪਾਸ ਕਰਾਇਆ ਜਾਏ, ਇਹਨੂੰ ਦੰਗੇ ਨਹੀਂ, ਇਹਨੂੰ ਜੈਨੋਸਾਈਡ ਕਰਾਰ ਦਿੱਤਾ ਜਾਵੇ। ਇਹਦੇ ਉੱਤੇ ਨਾਲੇ ਇਹਦੇ ਉੱਤੇ ਜਿਹੜੇ ਕਤਲੇਆਮ ਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਵਾਸਤੇ ਕਿਹਾ ਜਾਏ, ਜਿਹੜੇ ਮੁਆਵਜ਼ੇ ਦੇਣ ਦੀਆਂ ਗੱਲਾਂ ਕੀਤੀਆਂ ਉਹ ਦਵਾਇਆ ਜਾਣ, ਉਹ ਜਿਹੜੀਆਂ ਸਾਰੀਆਂ ਗੱਲਾਂ, ਜਿਹੜਾ ਟਾਈਟਲਰ ਦਾ ਇਸ਼ੂ ਚੁੱਕਿਆ ਜਾਏ। ਤੇ ਮੈਂ ਉਹ ਇੱਕ ਮਤਾ ਤਿਆਰ ਕੀਤਾ ਤੇ ਉਹ ਮਤਾ ਦਿੱਲੀ ਦੀ ਵਿਧਾਨ ਸਭਾ 'ਚ ਰੱਖਿਆ। ਤੇ ਮੈਂ ਚਾਹੁੰਦਾ ਸੀ ਕਿ ਇਹ ਮਤਾ, ਫਿਰ ਉਸ ਤੋਂ ਪਹਿਲਾਂ ਫਿਰ ਮੈਂ ਇੱਕ ਸਪੀਚ ਕੀਤੀ। ਉਹ ਸਪੀਚ ਨਹੀਂ ਸੀ, ਉਹ ਪੀੜ ਹੈ ਪੂਰੀ ਕੌਮ ਦੀ ਜਿਹੜੀ ਨਿਕਲ ਕੇ ਸਾਹਮਣੇ ਆਈ। ਉਹਦੇ ਬਾਅਦ ਫਿਰ ਇੱਕ ਪੂਰੇ ਯੂਨੈਨਿਮਸਲੀ ਪੂਰੇ ਹਾਊਸ ਨੇ ਉਹਨੂੰ ਪਾਸ ਕਰ ਦਿੱਤਾ। ਕਿਸੇ ਨੇ ਵੀ ਇੱਕ ਵੀ ਮਤਲਬ ਮੈਂਬਰ ਨੇ ਫਿਰ ਵਿਰੋਧ ਕਰਨ ਦੀ ਉਹ ਨਹੀਂ ਕੀਤੀ, ਜ਼ਰੂਰਤ ਨਹੀਂ ਕੀਤੀ, ਤੇ ਉਹਨਾਂ ਨੇ ਉਸਨੂੰ ਯੂਨੈਨਿਮਸਲੀ ਪਾਸ ਕਰ ਲਿੱਤਾ। ਇਹ ਇੱਕ ਤਰ੍ਹਾਂ ਦੇ ਨਾਲ ਇੱਕ ਥੱਪੜ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੇ ਮੂੰਹ ਤੇ ਜੁੱਤੀ ਹੈ, ਜੇ ਮੈਂ ਕਹਿ ਲਵਾਂ ਕਿ ਸ਼ਰਮਿੰਦਿਆਂ ਕਰਨਾ। ਦੂਜੀ ਗੱਲ ਇਹ ਕਿ ਆਉਣ ਵਾਲੇ ਸਮੇਂ ਤੱਕ ਯਾਦ ਰਹੇ ਕਿ 31 ਸਾਲਾਂ ਬਾਅਦ ਵੀ ਨਹੀਂ ਭੁੱਲੇ, ਦੁਬਾਰਾ ਕਰਨ ਦੀ ਵੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਯਾਦ ਰਹੇ ਕਿ ਇਹ ਸਿੱਖ ਭੁੱਲਦੇ ਨਹੀਂ, ਜੁੱਤੀਆਂ ਵੀ ਮਾਰਦੇ ਆ, 31 ਸਾਲਾਂ ਬਾਅਦ ਵੀ ਯਾਦ ਕਰਦੇ। ਜੇ ਤੁਸੀਂ ਹੁਣੇ ਇੰਟਰੋਡਕਸ਼ਨ ਦੇਣ ਵੇਲੇ ਕਿਹਾ ਨਾ ਕਿ ਨਾ ਭੁੱਲੇ ਆ ਨਾ ਭੁੱਲਣ ਦੇਵਾਂਗੇ, ਤੁਸੀਂ ਭੁੱਲ ਸਕਦੇ ਨਹੀਂ ਕਿਉਂਕਿ ਇਨਸਾਫ ਹੋਇਆ ਨਹੀਂ। ਉਹ ਇੱਕ ਮਤਾ ਪਾਸ ਕੀਤਾ ਤੇ ਚਲੋ ਸਿੱਖ ਕੌਮ ਨੂੰ ਇੱਕ ਕਿਤੇ ਨਾ ਕਿਤੇ ਉਹ ਮਿਲਿਆ ਕਿ ਹਾਂ ਇਸ ਆਵਾਜ਼ ਨੂੰ ਚੁੱਕਿਆ ਗਿਆ। ਤੇ ਮੈਂ ਚਾਹੁੰਦਾ ਸੀ ਘੱਟੋ ਘੱਟ ਦਿੱਲੀ ਦੀ ਵਿਧਾਨ ਸਭਾ ਤੇ ਦੁਨੀਆ ਦੇ ਲੋਕ ਇਹ ਪਤਾ ਤਾਂ ਲੱਗੇ ਕਿ 84 ਚ ਹੋਇਆ ਕੀ ਸੀ। ਅੱਜ ਦੀ ਹਾਲਾਤ ਇਹ ਹੈ ਕਿ ਉਸ ਵਿਧਾਨ ਸਭਾ ਦੇ ਵਿੱਚ ਵੀ ਤਕਰੀਬਨ 80 ਤੋਂ 90% ਮੈਂਬਰਾਂ ਨੇ ਬਾਅਦ ਚੋਂ ਮੈਨੂੰ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਸਭ ਹੋਇਆ, ਇੰਨਾ ਹੋਇਆ। ਕਾਰਨ ਇਹ ਹੁੰਦਾ ਕਿ ਜਦੋਂ ਕਤਲੇਆਮ ਹੋਇਆ ਉਸ ਵੇਲੇ ਮੀਡੀਆ ਨੇ ਕੁਝ ਨਹੀਂ ਦਿਖਾਇਆ, ਕੋਈ ਟੀਵੀ ਤੇ ਕੁਝ ਨਹੀਂ ਆਇਆ ਸਿਵਾਏ ਇੰਦਰਾ ਗਾਂਧੀ ਦੇ ਮਰਨ ਦੇ ਕੋਈ ਖਬਰ ਨਹੀਂ ਸੀ, ਕਿਸੇ ਅਖਬਾਰ 'ਚ ਖਬਰ ਨਹੀਂ ਛਪੀ। ਤੇ ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਨੂੰ ਇਸ ਇੰਨੀ ਗ੍ਰੈਵਿਟੀ ਦਾ ਅਹਿਸਾਸ ਨਹੀਂ ਹੋਇਆ ਕਿ ਇੰਨੇ ਲੋਕ ਵੀ ਮਾਰੇ ਗਏ ਸੀ, ਇਸ ਤਰ੍ਹਾਂ ਨਾਲ ਹੋਇਆ ਸੀ। ਤੇ ਇੱਕ ਤਾਂ ਉਹ ਸਾਰੀ ਗੱਲ ਸਭ ਨੂੰ ਦੱਸਣੀ ਜ਼ਰੂਰੀ ਹੁੰਦੀ ਹੈ, ਬੋਲਣਾ ਜ਼ਰੂਰੀ ਹੁੰਦਾ। ਤੇ ਇਹ ਸਭ ਮੇਰੇ ਦਿਲ ਵਿੱਚ ਸੀ ਜੋ ਪ੍ਰਮਾਤਮਾ ਦੀ ਸੇਵਾ ਲਈ। ਜੀ ਵੀਰ ਜੀ, ਤੁਸੀਂ ਗੱਲ ਕੀਤੀ ਕਿ ਮੀਡੀਆ ਨੇ ਉਸ ਵੇਲੇ ਵੀ ਦਿਖਾਇਆ ਨਹੀਂ ਰਿਐਲਿਟੀ, ਪਰ ਜਿਸ ਤਰ੍ਹਾਂ ਮੀਡੀਆ ਨੂੰ ਅਸੀਂ ਹੁਣ ਆਲਮੋਸਟ ਇੰਡੀਆ ਦੇ ਵਿੱਚ ਸਭ ਨੂੰ ਪ੍ਰੂਵ ਕਰ ਸਕੇ, ਪੂਰੀ ਦੁਨੀਆ ਦੇ ਵਿੱਚ ਪ੍ਰੂਵ ਕਰ ਚੁੱਕੇ ਹਾਂ ਕਿ ਨਵੰਬਰ 84 ਦੇ ਰਾਇਟ ਨਹੀਂ ਸੀਗੇ, ਇਹ ਇੱਕ ਕਤਲੇਆਮ ਸੀਗਾ, ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਜੈਨੋਸਾਈਡ ਸੀਗਾ ਸਾਡੇ ਸਿੱਖਾਂ ਦਾ। ਪਰ ਹੁਣ ਵੀ ਜਿਸ ਤਰ੍ਹਾਂ ਤੁਹਾਡੀ ਜੋ ਸਪੀਚ ਆਈ ਉਸ ਤੋਂ ਬਾਅਦ ਇੰਡੀਅਨ ਮੀਡੀਆ ਨੇ ਇਹ ਵੀ ਦਿਖਾਇਆ ਕਿ ਸਰ ਜਰਨੈਲ ਸਿੰਘ भावुक होकर रोने लगे क्योंकि उन्होंने नवंबर 84 की नवंबर 84 की राइट्स की दंगों की बात की। ਉਹ ਹਜੇ ਵੀ ਇਹਨੂੰ ਦੰਗੇ ਕਹਿ ਕੇ ਬੁਲਾਉਂਦੇ ਨੇ। ਇਹ ਸਾਨੂੰ ਚੀਜ਼ ਦਾ ਬਹੁਤ ਦਰਦ ਹੁੰਦਾ ਹੈ ਕਿ ਇਹ ਲੋਕਾਂ ਨੂੰ ਹਜੇ ਤੱਕ ਇਹਨਾਂ ਦੀ ਅੱਖਾਂ ਨਹੀਂ ਖੁੱਲਦੀਆਂ, ਪਤਾ ਨਹੀਂ ਇਹਨਾਂ ਦੀ ਅੱਖਾਂ ਨਹੀਂ ਖੁੱਲਦੀਆਂ ਜਾਂ ਫਿਰ ਇਹ ਵੈਸੇ ਹੀ ਚੁੱਪ ਕਰਕੇ ਬੈਠੇ ਹੋਏ ਨੇ ਜਾਂ ਫਿਰ ਹਜੇ ਵੀ ਜਿਹੜੀ ਨਵੀਆਂ ਸਰਕਾਰਾਂ ਨੇ ਉਹਨਾਂ ਦੇ ਥੱਲੇ ਲੱਗੇ ਹੋਏ ਨੇ। ਸੋ ਦੈਟਸ ਦ ਥਿੰਗ ਦੈਟ ਵੀ ਨੀਡ ਟੂ ਲੁੱਕ ਐਟ ਇਟ। ਪਰ ਵੀਰ ਜੀ ਆਪਣੇ ਕੋਲ 3-4 ਮਿੰਟ ਰਹਿ ਗਏ ਨੇ, ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ ਬਾਪੂ ਸਵੇਰ ਸਿੰਘ ਖਾਲਸਾ ਜੀ ਲਗਭਗ 175 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਮੰਗਾਂ ਬਹੁਤ ਜਾਇਜ਼ ਨੇ ਸਾਡੀਆਂ ਕਿ ਸਿੰਘਾਂ ਜਿਹੜੇ ਰਾਜ ਸਿੰਘ ਨੇ ਉਹਨਾਂ ਦੀ ਰਿਹਾਈਆਂ ਹੋ ਜਾਣ, ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਤੇ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਜਗਦੀਸ਼ ਟਾਈਟਲਰ ਵਰਗੇ ਜਿਹਨਾਂ ਨੇ ਕਤਲੇਆਮ ਕੀਤਾ ਹੈ, ਸੱਜਣ ਕੁਮਾਰ ਵਰਗੇ, ਇਹ ਖੁੱਲੇ ਆਮ ਘੁੰਮਦੇ ਪਏ ਨੇ। ਸੋ ਕਾਲ ਡੈਮੋਕ੍ਰੈਟਿਕ ਕੰਟਰੀ ਇੰਡੀਆ, ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਾਂ ਨੂੰ ਇਹਨਾਂ ਤੋਂ ਇਨਸਾਫ ਕਰਨ ਦੀ ਆਸ ਰੱਖਣੀ ਚਾਹੀਦੀ ਹੈ? ਦੇਖੋ ਮੈਂ ਫਿਰ ਇਹ ਗੱਲ ਕਹਿ ਦਿੰਦਾ ਕਿ ਇਨਸਾਫ ਜਿਹੜੇ ਦੁਨਿਆਵੀ ਹੁੰਦੇ, ਸੱਚਾ ਇਨਸਾਫ ਤਾਂ ਹੁੰਦਾ ਹੀ ਆ। ਸੱਚਾ ਇਨਸਾਫ ਮਹਾਰਾਜ ਕਹਿੰਦੇ ਸੱਚਾ ਸਾਹਿਬ ਸੱਚ ਨਿਆਂ ਪਾਪੀ ਨਰ ਹਾਰਦਾ, ਉਹ ਤੇ ਸੱਚੇ ਤੋਂ ਸੱਚਾ ਨਿਆਂ ਹੁੰਦਾ ਹੀ ਹੈ। ਜਿਹੜੀ ਦੁਨਿਆਵੀ ਇਨਸਾਫ ਨੇ ਹਿੰਦੁਸਤਾਨ ਤੇ ਆਮ ਬੰਦੇ ਨੂੰ ਇਨਸਾਫ ਲੈਣਾ ਔਖਾ ਹੈ। ਪਰ ਹਾਂ ਜਿਹੜਾ 31 ਸਾਲ ਹੋ ਗਏ, ਇਹਦੇ ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਜਿੱਥੇ ਸਰਕਾਰਾਂ ਦੋਸ਼ੀ ਨੇ, ਜਿੱਥੇ ਮੀਡੀਆ ਦੋਸ਼ੀ ਹੈ, ਜਿੱਥੇ ਪੁਲਿਸ ਜਿਹੜੀ ਆਪ ਕਤਲੇਆਮ ਚ ਸ਼ਾਮਲ ਸੀ ਉਹੀ ਜਾਂਚ ਕਰਦੀ ਰਹੀ ਉਹ ਦੋਸ਼ੀ ਹੈ, ਉੱਥੇ ਉਹ ਸਿੱਖ ਲੀਡਰਸ਼ਿਪ ਵੀ ਦੋਸ਼ੀ ਹੈ ਜਿਹੜੇ ਆਪਣੇ ਗਵਾਹਾਂ ਨੂੰ ਨਹੀਂ ਸਾਂਭ ਸਕੀ, ਜਿਹੜੀ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕਰ ਸਕੀ। ਜੇ ਉਹ ਮੁੱਕਰ ਗਏ ਜਾਂ ਡਰ ਦੇ ਵਿੱਚ ਆ ਗਏ ਜਾਂ ਲਾਲਚ ਵਿੱਚ ਆ ਗਏ, ਉਹ ਭਾਵੇਂ ਸੁਰਿੰਦਰ ਸਿੰਘ ਗ੍ਰੰਥੀ ਦਾ ਮੁੱਕਰਨਾ ਹੋਵੇ ਤੇ ਟਾਈਟਲਰ ਦਾ ਬਚਣਾ ਹੋਵੇ, ਉਹ ਭਾਵੇਂ ਭਗਤ ਦੇ ਖਿਲਾਫ ਸਤਨਾਮੀ ਬਾਈ ਦਾ ਮੁੱਕਰਨਾ ਹੋਵੇ, ਭਾਵੇਂ ਉਹ ਦਰਸ਼ਨ ਕੌਰ ਦੇ ਉੱਤੇ ਹਮਲਾ ਹੋਵੇ, ਤੇ ਹੋਰ ਵੀ ਕਈ ਮੈਂ ਅਨੇਕਾਂ ਨਾਂ ਦੇ ਸਕਦਾ, ਭਾਵੇਂ ਇੱਕ ਹੋਰ ਜਿਹੜਾ ਉਹ ਸੱਜਣ ਕੁਮਾਰ ਦੇ ਖਿਲਾਫ ਕੇਸ ਸੀ ਉਹਦੇ ਵਿੱਚ ਵੀ ਗਵਾਹ
ਵਿੱਚ ਮੁੱਕਰ ਗਿਆ ਸੀ ਤੇ ਉਹ ਹੁਣ ਬਚ ਗਿਆ ਉਹਦੇ ਵਿੱਚ। ਤੇ ਇਸ ਕਰਕੇ ਗੱਲ ਸਿਰਫ ਇੰਨੀ ਨਹੀਂ, ਅਦਾਲਤਾਂ ਦੇ ਵਿੱਚ ਗਵਾਹੀ ਜਿਹੜੀ ਕਹੀ ਜਾਂਦੀ ਹੈ ਉਹ ਠੋਕ ਕੇ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਵੀ ਤੁਸੀਂ ਦੇਖੋ ਜੇ ਸੱਜਣ ਕੁਮਾਰ ਦੇ ਖਿਲਾਫ ਉਹ ਜਿਹੜਾ ਕੇਸ ਚੱਲਿਆ ਸੀ ਉਹ ਭਾਵੇਂ ਬਚ ਗਿਆ, ਲੇਕਿਨ 5 ਬੰਦਿਆਂ ਨੂੰ ਸਜ਼ਾ ਹੋਈ 2010 ਦੇ ਵਿੱਚ, ਜਿਹਦੇ 2 ਨੂੰ ਉਮਰ ਕੈਦ ਵੀ ਹੋਈ ਹੈ, ਜਿਹੜਾ ਮਸਲਾ ਸੀ ਚੱਕਿਆ ਸੀ। ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਨੇ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਦੀ ਕਮੀਆਂ ਰਹੀਆਂ, ਇਹਨਾਂ ਨੇ ਇੱਥੇ ਸੱਤਾ ਦਾ ਸਾਂਭ ਦਿੱਤੀ। ਇਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਮੁੰਡੇ ਤੁਹਾਡੀਆਂ ਸਪੀਚਾਂ ਸੁਣ ਕੇ ਜਾਂ ਹੋਕੇ ਸੁਣ ਕੇ ਬਾਹਰ ਆਏ ਸੀ ਉਹ ਅੱਜ ਬੰਦ ਨੇ, ਜਾਂ ਉਹਨਾਂ ਦੀਆਂ ਉਮਰ ਕੈਦਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਛਡਾਉਣ ਦੀ ਵੀ ਕੋਸ਼ਿਸ਼ ਹੋਵੇ, ਜਾਂ ਉਹਨਾਂ ਨੂੰ ਕੋਈ ਉਹਨਾਂ ਤੋਂ ਕਦੇ ਵਿਚਾਰਨ ਕਦੇ ਪੈਰੋਲ ਤੱਕ ਮਿਲਣ ਦੀ ਕੋਸ਼ਿਸ਼ ਨਹੀਂ ਹੋ ਸਕੀ। ਇਹ ਪੋਲੀਟੀਕਲ ਡਿਸੀਜਨਸ ਹੁੰਦੇ ਨੇ। ਜੇ ਕਸ਼ਮੀਰ ਦੇ ਮਸਲੇ ਵਿੱਚ ਉਸ ਵੇਲੇ ਪੀ ਚਿਦੰਬਰਮ ਨੇ ਕਿਹਾ ਸੀ ਜਿਹੜੇ ਉੱਥੇ ਚਲੇ ਗਏ ਇੱਧਰ ਨੂੰ ਆ ਜਾਣ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਮਾਫੀ ਦੇ ਦਿਆਂਗੇ। ਤੇ ਇਹ ਜਿਹੜੇ ਲੀਡਰਸ਼ਿਪ ਨੇ ਗੱਲ ਕੀਤੀ ਹੁੰਦੀ ਕਿ ਬਈ ਉਸ ਵੇਲੇ ਪੁਲਿਸ ਨੇ ਵੀ ਲਾਅ ਐਂਡ ਆਰਡਰ ਜਿਹੜਾ ਹੁੰਦਾ ਹੈ ਮਤਲਬ ਉਹਦੇ ਵਿੱਚ ਲਾਅ ਨੂੰ ਆਪਣੇ ਹੱਥ ਚ ਲਿਆ, ਪੁਲਿਸ ਨੇ ਵੀ ਲਾਅ ਨੂੰ ਨਹੀਂ ਮੰਨਿਆ, ਉਹਨੇ ਫੇਕ ਕਿਲਿੰਗਸ ਕੀਤੀਆਂ, ਇਨੋਸੈਂਟ ਮਾਰੇ। ਜਦੋਂ ਥਾਣਿਆਂ ਚ ਜਾਂਦੇ ਸੀ ਤੇ ਥਾਣੇ ਵਿੱਚ ਪੁਲਿਸ ਹੀ ਜਦੋਂ ਵੈਰੀ ਬੈਠੀ ਸੀ ਤੇ ਉਹ ਜਾਂਦੇ ਤੇ ਜਾਂਦੇ ਕਿਤੇ, ਤੇ ਉਹਨਾਂ ਨੇ ਵੀ ਲਾਅ ਨੂੰ ਆਪਣੇ ਹੱਥ ਚ ਲਿਆ ਕਿਉਂਕਿ ਹੋਰ ਚਾਰਾ ਨਹੀਂ ਸੀ। ਪਰ ਇਹ ਪੁਲਿਸ ਵਾਲੇ ਤਾਂ ਤੁਸੀਂ ਸਾਰੇ ਬਚਾ ਲਏ, ਉਹ ਜਿਹੜੇ ਨੇ ਅੱਜ ਤੱਕ ਬੰਦ ਨੇ। ਤੇ ਜੇ ਤੁਸੀਂ ਅੱਜ ਜਿਹੜੇ ਹਾਲਾਤ ਅੱਜ 30 ਸਾਲ ਹੋ ਚੁੱਕੇ ਨੇ ਤੇ ਘੱਟੋ ਘੱਟ ਫਿਰ ਉਹ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਉਸ ਹਿਸਾਬ ਨਾਲ ਵੇਖਦੇ ਹੋਏ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ। ਪਰ ਇਹ ਗੱਲਾਂ ਜਿਹੜੀਆਂ ਹੋ ਗਈਆਂ ਟੇਬਲ ਤੇ ਬੈਠ ਕੇ ਲੀਡਰਸ਼ਿਪ ਨੂੰ ਕਰਨੀਆਂ ਪੈਂਦੀਆਂ, ਇਸ਼ੂ ਚੱਕਣੇ ਪੈਂਦੇ ਨੇ। ਪਰ ਮੈਨੂੰ ਅਫਸੋਸ ਹੈ ਕਿ ਇਹ ਹੋ ਨਹੀਂ ਸਕਿਆ। ਤੇ ਹੁਣ ਇੱਕ ਜਿੱਦਾਂ ਬਾਪੂ ਸੂਰਜ ਸਿੰਘ ਜੀ ਬੈਠੇ ਆ, ਮੈਂ ਕਹਿੰਦਾ ਕੋਈ ਵੀ ਬੈਠਾ ਹੋਏ ਮੁਬਾਰਕ ਹੈ, ਜਿਹੜਾ ਵੀ ਆਪਣੇ ਦਰਦ ਨੂੰ ਸੱਚ ਦੇ ਲਈ ਹੱਕ ਦੇ ਲਈ ਖੜਾ ਹੁੰਦਾ, ਉਹ ਕੋਈ ਵੀ ਹੋਵੇ, ਮੈਂ ਉਸ ਨੂੰ ਹਮੇਸ਼ਾ ਮੁਬਾਰਕ ਕਹਿੰਦਾ। ਇੱਕ ਜਜ਼ਬਾ, ਇੱਕ ਕਰੈਕਟਰ ਹੈ ਜਿਹੜਾ ਕਦੇ ਵੀ ਨਾ ਮਰ ਮਿਟਣ ਵਾਲਾ ਤੇ ਨਾ ਇਨਸਾਫੀ ਦੇ ਖਿਲਾਫ ਖੜੇ ਹੋਣ ਵਾਲਾ। ਕੋਈ ਕਹਿੰਦਾ ਜੀ ਇਹਦੇ ਨਾਲ ਕੀ ਹੋ ਜਾਏਗਾ ਜੀ, ਜੁੱਤੀ ਮਾਰਨ ਨਾਲ ਕੀ ਹੋ ਜਾਏਗਾ ਜੀ, ਪ੍ਰਤਾਪ ਨਹੀਂ। ਗੱਲ ਇਹ ਹੈ ਕਿ ਸਾਡਾ ਕਰੈਕਟਰ ਨਹੀਂ ਮਰਦਾ, ਸਾਡਾ ਜਿਹੜਾ ਇੱਕ ਕਿਰਦਾਰ ਹੈ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ। ਇਹ ਕਿਰਦਾਰ ਜਿਉਂਦਾ ਰਹਿੰਦਾ ਹੈ ਤਾਂ ਹਮੇਸ਼ਾ ਫਤਿਹ ਹੁੰਦੀ ਹੈ। ਜੇ ਸਾਡਾ ਕਿਰਦਾਰ ਢਿੱਲਾ ਪੈ ਗਿਆ, ਜੇ ਇਹ ਨਾ ਇਨਸਾਫੀ ਦੇ ਖਿਲਾਫ ਬੋਲਣ ਦੀ ਹਿੰਮਤ ਖਤਮ ਹੋ ਗਈ, ਫਿਰ ਸਿੱਖੀ ਸਾਡੇ ਚੋਂ ਜਾਂਦੀ ਹੈ। ਸਾਡੇ ਕਾਤਲ ਜਿੰਦਾ ਹੋਣ, ਅਸੀਂ ਉਸ ਮਸਲੇ ਨੂੰ ਚੁੱਕਣਾ ਬੰਦ ਕਰ ਦਈਏ ਤੇ ਫਿਰ ਇਹ ਸਾਡੇ ਲਈ ਨਮੋਸ਼ੀ ਦੀ ਗੱਲ ਹੈ। ਇਸ ਕਰਕੇ ਇਹਨਾਂ ਇਸ਼ੂ ਨੂੰ ਚੁੱਕਦੇ ਰਹਿਣਾ ਜ਼ਰੂਰੀ ਹੁੰਦਾ। ਜੀ ਬਿਲਕੁਲ। ਤੇ ਵੀਰ ਜੀ ਜਸਟ 40 ਸੈਕਿੰਡ ਸਾਡੇ ਕੋਲ ਰਹਿ ਗਏ ਨੇ। 40 ਸੈਕਿੰਡ ਦੇ ਅੰਦਰ ਜਿਸ ਗੱਲ ਕੀਤੀ ਕਿ ਅਦਾਲਤਾਂ, ਕਾਨੂੰਨ, ਸਰਕਾਰ ਸਾਰਾ ਕੁਝ ਮਿਲਿਆ ਹੁੰਦਾ ਤਾਂ ਹੀ ਸਾਨੂੰ ਇਸ ਤਰ੍ਹਾਂ ਇਨਸਾਫ ਨਹੀਂ ਮਿਲਦਾ। ਜਿਸ ਤਰ੍ਹਾਂ ਰੀਸੈਂਟਲੀ ਥੋੜ੍ਹੇ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਰੈਫਰੈਂਡਮ ਦੀ ਗੱਲ ਕੀਤੀ ਹੈ, ਐਸਾ ਉਹਨਾਂ ਨੇ ਕਿਉਂ ਕਿਹਾ? ਕੀ ਪ੍ਰੋਬਲਮਸ ਫੇਸ ਕਰ ਰਹੀ ਹੈ ਤੁਹਾਡੀ ਗਵਰਨਮੈਂਟ ਆਈ ਥਿੰਕ ਦਿੱਲੀ ਦੇ ਵਿੱਚ? ਜਸਟ ਫਿਊ ਸੈਕਿੰਡਸ ਦੇ ਵਿੱਚ। ਦੇਖੋ ਦਿੱਲੀ ਵਿੱਚ ਮੋਦੀ ਦੀ ਗਵਰਨਮੈਂਟ ਜਿਹੜੀ ਹੈ ਉਹ ਸਾਡੀ ਸਰਕਾਰ ਦੇ ਲਈ ਦਿੱਕਤਾਂ ਖੜੀ ਕਰ ਰਹੀ ਹੈ LG ਦੇ ਥਰੂ, ਕਿਉਂਕਿ ਦਿੱਲੀ ਨੂੰ ਪੂਰਾ ਸਟੇਟਹੁੱਡ ਦਾ ਮਸਲਾ ਨਹੀਂ। ਮੈਨੂੰ ਤਾਂ ਇਹ ਯਾਦ ਆ ਜਾਂਦਾ ਜਿੱਦਾਂ ਪੰਜਾਬ ਆਪਣੇ ਹੱਕਾਂ ਲਈ ਕਹਿੰਦਾ ਸੀ ਕਿ ਸਾਨੂੰ ਫੈਡਰਲ ਸਿਸਟਮ ਦੇ ਵਿੱਚ ਜ਼ਿਆਦਾ ਹੱਕ ਮਿਲਣੇ ਚਾਹੀਦੇ ਨੇ, 3-4 ਚੀਜ਼ਾਂ ਤੁਸੀਂ ਆਪਣੇ ਕੋਲ ਰੱਖ ਲਓ, ਬਾਕੀ ਹੱਕ ਦਿਓ। ਪਰ ਉਹ ਉਦੋਂ ਦੀ ਮੰਨਦੇ ਸੀ। ਹੁਣ ਦਿੱਲੀ ਦੀ ਗਵਰਨਮੈਂਟ ਵੀ ਇੱਕ ਨਾਲ ਆਪਣੇ ਹੱਕ ਹੀ ਮੰਗ ਰਹੀ ਹੈ ਵੀ ਸਾਨੂੰ ਆਪਣੀ DTA ਦੀ ਲੈਣ ਸਾਡੇ ਹੱਥ ਨਹੀਂ ਹੈ, ਪੁਲਿਸ ਸਾਡੇ ਹੱਥ 'ਚ ਨਹੀਂ ਹੈ, ਤੇ ਤੁਸੀਂ ਹੁਣ ਟ੍ਰਾਂਸਫਰ ਪੋਸਟਿੰਗ ਵੀ ਸਾਡੇ ਹੱਥ 'ਚ ਨਹੀਂ ਦੇ ਰਹੇ ਹੋ ਤੇ ਦਿੱਕਤਾਂ ਖੜੀਆਂ ਕਰ ਰਹੇ ਹੋ। ਤੇ ਇਸ ਕਰਕੇ ਫੁੱਲ ਸਟੇਟਹੁੱਡ ਦਾ ਇੱਕ ਤਰ੍ਹਾਂ ਦੇ ਨਾਲ ਉਹਦੇ ਵਾਸਤੇ ਇੱਕ ਆਮ ਰਾਏ, ਲੋਕਾਂ ਦੀ ਇੱਕ ਰਾਏਸ਼ੁਮਾਰੀ ਨੂੰ ਕਰਕੇ ਉਹਨੂੰ ਇੱਕ ਪ੍ਰੈਸ਼ਰ ਟੈਕਟਿਕ ਦੇ ਤੌਰ ਉੱਤੇ ਯੂਜ਼ ਕਰਨਾ ਚਾਹੁੰਦੇ ਤਾਂ ਕਿ ਦਿੱਲੀ ਦੀ ਜਨਤਾ ਕੀ ਚਾਹੁੰਦੀ ਹੈ ਉਹ ਇੱਕ ਉਹਨਾਂ ਨੂੰ ਆਈਨਾ ਦਿਖਾਉਣ ਦੀ ਕੋਸ਼ਿਸ਼ ਹੈ ਤਾਂ ਕਿ ਪ੍ਰੈਸ਼ਰ ਕ੍ਰੀਏਟ ਕੀਤਾ ਜਾਏ। ਕਿਉਂਕਿ ਇਹੀ BJP, ਇਹੀ ਕਾਂਗਰਸ ਕਹਿੰਦੀਆਂ ਸੀ ਕਿ ਸਟੇਟਹੁੱਡ ਦੇਵਾਂਗੇ ਪੂਰੀ ਦਿੱਲੀ ਨੂੰ, ਪਰ ਹੁਣ ਜਿਹੜੀਆਂ ਨੇ ਉਹ ਆਕੀ ਨੇ ਇਹ ਕਰਨ ਤੋਂ ਸਾਡੇ ਰੋੜੇ ਖੜਾ ਕਰ ਰਹੀਆਂ, ਇਸ ਕਰਕੇ ਉਹ ਆਪਣਾ ਵਿਚਾਰ ਲਿੱਤਾ ਗਿਆ। ਜੀ ਬਲਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.